यात्री बाद शिरकत ਲਈ पूरी दुनिया तो सिख यात्री आ चुके हैं। ਅਸੀਂ ਗੱਲਬਾਤ ਕਰਦੇ ਹਾਂ ਚੜ੍ਹਦੇ ਪੰਜਾਬ ਤੋਂ ਆਏ ਹੋਏ। ਕੀ ਨਾਂ ਜੀ ਤੁਹਾਡਾ? ਰਵੀਸ਼ੇਰ ਸਿੰਘ ਜੀ, ਮੈਂ ਅੰਮ੍ਰਿਤਸਰ ਪੰਜਾਬ ਤੋਂ ਆ ਜੀ। ਅੱਛਾ ਜੀ। ਤੁਹਾਡਾ ਕੀ ਨਾਂ ਜੀ? ਸਿਮਰਨਜੀਤ ਕੌਰ, ਤੁਸੀਂ ਕਿੱਥੋਂ? ਅੰਮ੍ਰਿਤਸਰ ਤੋਂ ਹੀ। ਅੰਮ੍ਰਿਤਸਰ ਤੋਂ। ਅੱਛਾ ਤੇ ਪਹਿਲੀ ਵਾਰੀ ਆਏ ਹੋ? नहीं जी, मैं दूजी बारी आया। मैं 94 च पहली बारी आया, तकरीबन उਦੋਂ मैं 14 साल ਦਾ ਹਾਂ। ਹੁਣ ਮੈਂ ਦੂਜੀ ਵਾਰੀ ਆਇਆ ਜੀ। ਅੱਛਾ ਜੀ। ਤੁਸੀਂ ਬੜੇ ਲੰਮੇ ਅਰਸੇ ਬਾਅਦ ਤੁਹਾਨੂੰ ਮੁੜ ਕੇ ਆਉਣ ਦਾ ਮੌਕਾ ਮਿਲਿਆ ਇੱਥੇ। ਇਹ ਜੀ ਗੁਰੂ ਸਾਹਿਬ ਨੇ ਆਪ ਹੀ ਬੁਲਾਵਾ ਆਇਆ ਜੀ, ਗੁਰੂ ਨਾਨਕ ਪਾਤਸ਼ਾਹ ਜੀ ਦਾ। ਇਹ ਤੇ ਹਰ ਵਾਰੀ ਕਰਦਾ ਵਾ, ਅਸੀਂ ਤੇ ਕਹਿੰਦਾ ਜਿਹੜੇ ਬਾਰਡਰ ਦੀਆਂ ਲਾਈਨਾਂ ਲੱਗੀਆਂ ਹੋਈਆਂ ਵਾ ਕਿਤੇ ਖੁੱਲ ਜਾਣ ਤੇ ਅਸੀਂ ਅੰਮ੍ਰਿਤਸਰ ਤੋਂ ਰੋਜ਼ ਇੱਥੇ ਸ਼ਾਮੀ ਆਈਏ ਤੇ ਲਾਹੌਰ ਵਾਲੇ ਵੀ ਸ਼ਾਮੀ ਜ਼ਰੂਰ ਉੱਥੇ ਜਾਣ ਤੇ ਦੋਨਾਂ ਦੇਸ਼ਾਂ ਦਾ ਪਿਆਰ ਇਵੇਂ ਬਰਕਰਾਰ ਰਵੇ ਤੇ ਵਧੇ ਫੁੱਲੇ। ਅਸੀਂ ਤੇ ਇਹ ਚਾਹੁੰਦੇ ਆ ਜੀ। ਬਾਕੀ ਸਰਕਾਰਾਂ ਨੂੰ ਮੈਂ ਕਹਿਣਾ ਚਾਹੁੰਦਾ ਵਾ ਵੱਧ ਤੋਂ ਵੱਧ ਦੂਜੇ ਦੇਣ ਤਾਂ ਕਿ ਜੋ ਸਾਡਾ ਇਹ ਮੱਕਾ ਹੈ, ਗੁਰੂ ਨਾਨਕ ਪਾਤਸ਼ਾਹ ਜਿੱਥੇ ਜਨਮ ਸਥਾਨ ਹੈ, ਸਾਡਾ ਮੱਕਾ ਵਾ ਜੀ, ਤੇ ਵੱਧ ਤੋਂ ਵੱਧ ਸੰਗਤਾਂ ਦਰਸ਼ਨ ਦਿਦਾਰੇ ਕਰਨ ਵਾਸਤੇ ਆ ਸਕਣ। ਕਿਉਂਕਿ ਵਿਜੇ ਦੀ ਕੁਛ ਕਮੀ ਪੇਸ਼ਗੀ ਕਰਕੇ ਸੰਗਤਾਂ ਵਿੱਚ ਨਿਰਾਸ਼ਾ ਵੀ ਹੈ। ਮੈਂ ਦੋਨਾਂ ਦੇਸ਼ਾਂ ਦੇ ਸਰਕਾਰਾਂ ਨੂੰ ਵੀ ਕਹਿਣਾ ਚਾਹਾਂਗਾ ਵੱਧ ਤੋਂ ਵੱਧ ਵਿਜੇ ਵੀ ਦਿੱਤੇ ਜਾਣ ਜੀ। ਤੇ ਤੁਸੀਂ ਦੱਸੋ ਜੀ, ਪਹਿਲੀ ਵਾਰੀ ਆਏ ਹੋ? ਹਾਂਜੀ ਅੱਛਾ, ਹਾਂਜੀ, ਤੇ ਕਿਹਦਾ ਲੱਗ ਰਿਹਾ ਪਹਿਲੀ ਵਾਰੀ ਆ ਕੇ? ਬਹੁਤ ਖੁਸ਼ੀ ਹੈ ਜੀ। ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਨ ਆਏ ਆ ਜੀ ਅਸੀਂ। ਹਾਂਜੀ, ਸਾਡਾ ਸਿੱਖੀ ਸਥਾਨ ਹੈ, ਜਨਮ ਇੱਥੋਂ ਦਾ, ਸਿੱਖੀ ਦਾ ਜਨਮ ਸਥਾਨ ਹੈ, ਇਸ ਕਰਕੇ ਬਹੁਤ ਖੁਸ਼ੀ ਹੋਈ ਆ ਕੇ ਜੀ। ਹਾਂਜੀ, ਤੇ ਕੀ ਸੋਚ ਕੇ ਆਏ ਹੋ? ਕੀ ਇੱਥੇ ਦਰਸ਼ਨ ਦਿਦਾਰ ਤੋਂ ਇਲਾਵਾ ਕੀ ਕੁਝ ਹੋਰ ਕਰਨਾ? ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਆਏ ਹਾਂ ਜੀ। ਸ਼ਾਪਿੰਗ ਵੀ ਕਰਾਂਗੇ ਜੀ ਜ਼ਰੂਰ। ਸੁਣਿਆ ਬਹੁਤ ਹੈ ਨਾ ਲਾਹੌਰ ਬਾਰੇ, ਤੇ ਜ਼ਰੂਰ ਲੈ ਕੇ ਜਾਵਾਂਗੇ ਕੁਝ। ਹਾਂਜੀ, ਬੜਾ ਚੰਗਾ ਲੱਗਿਆ ਤੁਹਾਡੇ ਨਾਲ। ਆਓ ਦੇਖੋ ਫਿਰ ਉੱਥੇ ਫਿਰ ਮੁਲਾਕਾਤ ਹੁੰਦੀ ਹੈ, ਬਲਕਿ ਮਿਲਦੇ ਆ ਗੁਰਦੁਆਰਾ ਸਾਹਿਬ। ਸਾਰੇ ਸਿੱਖ ਯਾਤਰੀ ਜਿਹੜੇ ਪਾਕਿਸਤਾਨ ਪਹੁੰਚ ਰਹੇ ਆ ਤੇ ਅਸੀਂ ਵਾਘਾ ਬਾਰਡਰ ਤੇ ਮੌਜੂਦ ਹਾਂ। ਕਰਦੇ ਉਹਨਾਂ ਨਾਲ ਗੱਲਬਾਤ ਕਿ ਉਹਨਾਂ ਨੂੰ ਪਾਕਿਸਤਾਨ ਪਹੁੰਚ ਕੇ ਕਿਹਦਾ ਲੱਗ ਰਿਹਾ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਨਾਮ ਜੀ? ਮੇਰਾ ਨਾਮ ਸੁਖਵਿੰਦਰ ਕੌਰ, ਪਟਿਆਲਾ। ਤੇ ਪਾਕਿਸਤਾਨ ਪਹਿਲੀ ਵਾਰੀ ਆਏ ਹੋ? ਪਹਿਲੀ ਵਾਰੀ ਆਏ ਹਾਂ। ਤੇ ਕਿਹੋ ਜਿਹਾ ਲੱਗ ਰਿਹਾ ਪਾਕਿਸਤਾਨ ਪਹੁੰਚ ਕੇ ਜੀ? ਬਹੁਤ ਵਧੀਆ ਲੱਗ ਰਿਹਾ। ਜੋ ਸੁਣਿਆ ਸੀ ਉਹੀ ਹੈ ਜਾਂ ਕੋਈ ਫਰਕ ਪੈ ਗਿਆ? ਉਹੀ ਹੈ, ਵਧੀਆ ਲੱਗਿਆ, ਬਹੁਤ ਸੋਹਣਾ ਲੱਗਿਆ। ਪਰ ਮੈਨੂੰ ਇੰਨਾ ਉਤਸ਼ਾਹ ਸੀਗਾ ਵੀ ਮੈਂ ਪਾਕਿਸਤਾਨ ਜ਼ਰੂਰ ਪਹੁੰਚਣਾ। ਪਰਮਾਤਮਾ ਨੇ ਮੈਨੂੰ ਬਾਬੇ ਨਾਨਕ ਨਨਕਾਣਾ ਸਾਹਿਬ ਦਿਖਾ ਦੇਣਾ ਹੈ। ਬਹੁਤ ਮੈਂ ਜ਼ਿਆਦਾ ਹਿੰਮਤ ਕੀਤੀ। ਮੈਨੂੰ ਇੰਨਾ ਕੈਨੇਡਾ ਅਮਰੀਕਾ ਦੇ ਵੀਜ਼ੇ ਦਾ ਨਹੀਂ ਸੀ ਚਾਅ ਜਿੰਨਾ ਮੈਨੂੰ ਪਾਕਿਸਤਾਨ ਦੇ ਵੀਜ਼ੇ ਦਾ ਚਾਅ ਸੀ। ਅੱਛਾ, ਤੇ ਫਿਰ ਹੁਣ ਦਿਲ ਦੇ ਵਿੱਚ ਕਹਿੰਦੇ ਜਿਹਨੇ ਲਾਹੌਰ ਨਹੀਂ ਵੇਖਿਆ ਜੰਮਿਆ ਨਹੀਂ। ਤੁਸੀਂ ਇਹ ਗੱਲ ਤਾਂ ਨਹੀਂ ਦਿਲ 'ਚ ਲੈ ਕੇ ਆਏ? ਬਹੁਤ ਜ਼ਿਆਦਾ ਲੈ ਕੇ ਆਏ ਹਾਂ ਵੀ ਪਰਮਾਤਮਾ ਸਾਨੂੰ ਲਾਹੌਰ ਦੇ ਦਰਸ਼ਨ ਕਰਾਵੇ। ਜਿੱਥੇ ਬਾਬਾ ਨਾਨਕ ਜੀ ਨੇ ਪੰਜਾ ਲਾਇਆ ਸੀ ਸਾਨੂੰ ਉਹ ਸਥਾਨ ਦਿਸੇ। ਜਿੱਥੇ ਬਾਬਾ ਨਾਨਕ ਜੀ ਦਾ ਜਨਮ ਸੀ ਸਾਨੂੰ ਉਹ ਸਥਾਨ ਦਿਖੇ। 30-35 ਸਾਲ ਤੋਂ ਸਾਨੂੰ ਬਹੁਤ ਹੀ ਜ਼ਿਆਦਾ ਮੈਨੂੰ ਮੇਰੇ ਮਨ ਨੂੰ ਖਿੱਚ ਸੀਗੀ ਤੇ ਕਦੋਂ ਮੇਰੇ ਮਨ ਦੇ ਵਿੱਚ ਉੱਥੋਂ ਦੀ ਤ੍ਰਿਸ਼ਨਾ ਪੂਰੀ ਹੋਏਗੀ ਵੀ ਅਸੀਂ ਖੁੱਲੇ ਦਰਸ਼ਨ ਦਿਦਾਰੇ ਕਰਾਂਗੇ। ਅਸੀਂ ਡੇਲੀ ਅਰਦਾਸ ਦੇ ਵਿੱਚ ਵੀ ਕਹਿੰਦੇ ਹਾਂ ਅੱਜ ਬਾਬੇ ਨਾਨਕ ਨੇ ਸਾਨੂੰ ਕਰਾ ਦਿੱਤੇ ਨੇ। ਨਾਲ ਕੌਣ ਕੌਣ ਆਇਆ ਜੀ? ਮੈਂ ਤੇ ਫਿਲਹਾਲ ਇਕੱਲੀ ਆ, ਮੇਰੇ ਬੱਚੇ ਬਾਹਰ ਨੇ। ਅੱਛਾ ਜੀ। ਤੇ ਮੇਰੀ ਫਰੈਂਡ ਆਈ ਸੀ, ਉਹ ਪਿੱਛੇ ਰਹਿ ਗਈ। ਅੱਛਾ ਜੀ। ਹਾਂਜੀ, ਤੇ ਚਲੋ ਤੁਹਾਡੀ ਫਰੈਂਡ ਮਿਲ ਜਾਂਦੀ ਤੇ ਉਹਨਾਂ ਨੂੰ ਵੀ ਲੈ ਆਓ, ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ। ਤੇ ਹੁਣ ਜਦੋਂ ਤੁਸੀਂ ਵਾਘਾ ਬਾਰਡਰ ਕ੍ਰਾਸ ਕੀਤਾ ਤੇ ਸਾਡੇ ਲੋਕ ਤੁਹਾਨੂੰ ਮਿਲੇ, ਸਾਡੀ ਇੱਥੋਂ ਦੀ ਇੰਤਜ਼ਾਮੀਆ ਮਿਲੀ, ਉਹਨਾਂ ਦਾ ਮਿਲਣ ਵਰਤਨ ਤੁਹਾਨੂੰ ਕਿਹੋ ਜਿਹਾ ਲੱਗਾ ਪਾਕਿਸਤਾਨੀ ਲੋਕਾਂ ਦਾ? ਬਹੁਤ ਵਧੀਆ ਲੱਗਿਆ। ਪਰਮਾਤਮਾ ਕਰੇ ਸਭ ਨੂੰ ਇਸ ਤਰ੍ਹਾਂ ਦੇ ਡੀਲਿੰਗ ਹੋਵੇ ਸਾਡੀ ਤੇ ਆਪਣੇ ਨਾਲ ਤਾਂ ਡੀਲਿੰਗ ਬਹੁਤ ਵਧੀਆ ਹੋਈ। ਆਪਾਂ ਤਾਂ ਕੁਝ ਕਹਿ ਨਹੀਂ ਸਕਦੇ। ਕੋਈ ਔਕੜ ਮੁਸ਼ਕਲ ਨਹੀਂ, ਕੋਈ ਨਹੀਂ ਆਈ। ਇੱਥੇ ਖਾਣ ਪੀਣ ਦਾ ਕੋਈ ਲੰਗਰਾਂ ਦੇ ਜਿਹੜੇ ਪ੍ਰਬੰਧ ਆ ਉਹ ਉਹਨਾਂ ਤੇ ਤੁਸੀਂ ਗਏ, ਤੁਹਾਨੂੰ ਕਿਹੋ ਜਿਹਾ ਲੱਗਿਆ? ਬਹੁਤ ਵਧੀਆ ਸੀ, ਗੁੱਡ ਸੀਗੇ। ਕੋਈ ਮਸਲਾ ਪ੍ਰੋਬਲਮ ਤਕਲੀਫ ਦੁੱਖ ਤਾਂ ਨਹੀਂ ਆਈ? ਨਹੀਂ ਨਹੀਂ, ਬਹੁਤ ਵਧੀਆ ਸੀਗੇ। ਤੇ ਜਿਹੜੇ ਲੋਕ ਪਾਕਿਸਤਾਨ ਕਿਸੇ ਵਜ੍ਹਾ ਤੋਂ ਨਹੀਂ ਆ ਰਹੇ ਉਹਨਾਂ ਨੂੰ ਕੀ ਸੁਨੇਹਾ ਦਿਓਗੇ? ਉਹਨਾਂ ਨੂੰ ਸੁਨੇਹਾ ਦੇਵਾਂਗੇ, ਥੋੜਾ ਜਿਹਾ ਉਹਨਾਂ ਦੇ ਮਨਾਂ ਦੇ ਵਿੱਚ ਹਊਆ ਬੜਿਆ ਹੋਇਆ ਆ ਵੀ ਜੇ ਅਸੀਂ ਪਾਕਿਸਤਾਨ ਚਲੇ ਗਏ ਤੇ ਵੀ ਸਾਡਾ ਵੀਜ਼ਾ ਕੈਨੇਡਾ ਅਮਰੀਕਾ ਦਾ ਉਹ ਕੰਟਰੀ ਦਾ ਨਹੀਂ ਲੱਗਣਾ ਹਨਾ। ਤੇ ਮੈਂ ਚਾਹੁੰਦੀ ਹਾਂ ਵੀ ਉਹ ਸਾਰੇ ਪਹੁੰਚਣ, ਮਤਲਬ ਇੰਨਾ ਮਨ ਦੇ ਵਿੱਚੋਂ ਵਹਿਮ ਕੱਢਣਾ, ਬਾਬੇ ਦੇ ਦਰਸ਼ਨ ਦਿਦਾਰੇ ਕਰਨ। ਪਾਕਿਸਤਾਨ ਤੇ ਭੈਣ ਭਰਾ ਨੇ ਸਾਰੇ, ਭਾਈ ਭਾਈ ਨੇ, ਪਹਿਲੋਂ ਭਾਈ ਭਾਈ ਸੀਗੇ, ਇਹ ਤਾਂ ਅੰਗਰੇਜ਼ਾਂ ਨੇ ਫੁੱਟ ਪਾਤੀ, ਆਪਾਂ ਨੂੰ ਦੁੱਗਣੇ ਦਵੇਤ ਕਰ ਦਿੱਤੀ ਆ। ਪਹਿਲਾਂ ਤੇ ਇੱਕ ਥਾਂ ਇਕੱਠੇ ਫਿਰਦੇ ਸੀ। ਦੇਖੋ ਜਿਹੜੀ ਅਮਰੀਕਾ ਕੈਨੇਡਾ ਵਾਲੀ ਗੱਲ, ਉੱਥੇ ਤਾਂ 28 ਲੱਖ ਪਾਕਿਸਤਾਨੀ ਵੀ ਰਹਿੰਦਾ। ਇਹੋ ਜਿਹੀ ਕੋਈ ਗੱਲ ਨਹੀਂ, ਇਹ ਤਾਂ ਐਵੇਂ ਝੂਠ ਹੈ ਜੀ। ਝੂਠ ਹੈ ਵਾਹਿਗੁਰੂ ਜੀ, ਝੂਠ ਹੈ। ਮੈਂ ਬੋਲ ਰਹੀ ਝੂਠ ਹੈ। ਕਿਉਂਕਿ ਅਗਰ ਇਸ ਤਰ੍ਹਾਂ ਦੀ ਕੋਈ ਗੱਲ ਹੈ ਫਿਰ 28 ਲੱਖ ਪਾਕਿਸਤਾਨੀ ਅਮਰੀਕਾ ਕੈਨੇਡਾ ਕਿਵੇਂ ਪਹੁੰਚ ਗਿਆ? ਰਹੇ ਨੇ, ਪਹੁੰਚ ਰਹੇ ਨੇ, ਸਾਰੇ ਵੇਖੇ ਨੇ। ਮੈਂ ਖੁਦ 3 ਚੱਕਰ ਲਾਏ ਆ ਕੈਨੇਡਾ ਦੇ। ਹਾਂਜੀ। ਪਰ ਮੈਨੂੰ ਉਹਨਾਂ ਚਾਹ ਉਧਰ ਦਾ ਨਹੀਂ ਸੀ ਜਿੰਨਾ ਮੈਨੂੰ ਇੱਥੋਂ ਦਾ ਚਾਹ ਸੀ। ਅੱਛਾ ਜੀ। ਬਹੁਤ ਮਨ
ਸਾਨੂੰ ਸ਼ੌਂਕ ਸੀਗਾ। ਹਾਂਜੀ। ਮੈਂ ਟਰਮੀਨਲ ਦੇਖਿਆ ਆਪਣੇ ਕਰਤਾਰਪੁਰ ਦਾ, ਹਾਂਜੀ। ਮੈਨੂੰ ਐਸੀ ਵੀ ਇੱਧਰਲਾ ਟਰਮੀਨਲ ਪਤਾ ਨਹੀਂ ਕਿੰਨਾ ਕੁ ਵਧੀਆ ਉਹ, ਪਰ ਉਹ ਬਾਰਡਰ ਉਹ ਜਿਹੜਾ ਸੀ ਅੱਗੇ ਵੇਖ ਕੇ ਜਾਂਦੇ ਰਹੇ ਆ। ਅੱਛਾ ਜੀ, ਹਾਂ। ਹਾਂਜੀ, ਉਹ ਅੱਗੇ ਅਸੀਂ ਇੱਕ ਦੋ ਵਾਰ ਵੇਖ ਗਏ ਸੀ ਬਾਰਡਰ। ਹਾਂਜੀ, ਤੇ ਹੁਣ ਚਲੋ ਜੀ ਅਸੀਂ ਉਮੀਦ ਰੱਖਦੇ ਹਾਂ ਤੁਸੀਂ ਬਾਰ-ਬਾਰ ਆਉਂਦੇ ਰਹੋ ਜੀ। ਹਾਂਜੀ, ਥੈਂਕ ਯੂ ਜੀ, ਅਸੀਂ ਆਵਾਂਗੇ ਜ਼ਰੂਰ। ਬੱਚੇ ਵੀ ਵੇਖਣਗੇ, ਆਣ ਕੇ ਬੱਚਿਆਂ ਨੂੰ ਵੀ ਲੈ ਕੇ ਆਵਾਂਗੇ। ਹਾਂਜੀ, ਹਾਂਜੀ। ਹਾਂਜੀ, ਬੱਚੇ ਮੈਨੂੰ ਪਹਿਲੀ ਵਾਰ ਜਦੋਂ ਅਸੀਂ ਕਰਤਾਰਪੁਰ ਗਏ ਸੀ, ਮੈਨੂੰ ਬੱਚੇ ਡੱਕ ਰਹੇ ਸੀਗੇ, ਅੱਛਾ ਜੀ। ਮੰਮਾ ਜੇ ਕੋਈ ਦੁੱਖ ਸੁੱਖ ਹੋ ਗਿਆ ਸੀ ਤੈਨੂੰ ਕਿੱਦਾਂ ਬੁਲਾਵਾਂਗੇ, ਤੁਸੀਂ ਨਾ ਜਾਓ ਕਰਤਾਰਪੁਰ। ਮੈਂ ਕਿਹਾ ਮੈਨੂੰ ਬੁਲਾਇਓ ਚਾਹੇ ਨਾ ਬੁਲਾਇਓ, ਮੈਂ ਇੱਥੇ ਮਰ ਜਾਗੀ, ਹਾਂ। ਪਰ ਮੈਂ ਕਰਤਾਰਪੁਰ ਜ਼ਰੂਰ ਜਾਣਾ। ਹਾਂਜੀ, ਜਿੱਥੋਂ ਸਿੱਖੀ ਸ਼ੁਰੂ ਹੋਈ ਉੱਥੇ ਜਾਣਾ ਨਹੀਂ ਤਾਂ ਅਮਰੀਕਾ ਕੈਨੇਡਾ ਅਜ਼ੀਜ਼ ਹੋ ਗਿਆ, ਕੈਸੀ ਗੱਲ ਹੈ? ਬਸ ਪ੍ਰਮਾਤਮਾ ਨੇ ਕਰਾਤੇ, ਬਾਬੇ ਨਾਨਕ ਨੇ ਦਰਸ਼ਨ, ਹਾਂਜੀ। ਕੁਛ ਤੁਹਾਡੇ ਵਰਗੇ ਵੀਰਾਂ ਨੇ ਕਰਾਤੇ। ਚਲੋ। ਮੇਰੇ ਕੋਲ ਅੱਜ ਕਹਿੰਦੇ ਹੁੰਦੇ ਆ ਉਹ ਸਨੈਪਸ ਨਹੀਂ ਸੀਗੀਆਂ, ਮੈਂ ਆਧਾਰ ਕਾਰਡ ਕੱਢ ਕੇ ਆ ਲਾਈ ਸਨੈਪਸ ਉੱਪਰ, ਹਾਂਜੀ। ਆ ਦੇਖੋ। ਹਾਂਜੀ। ਹਾਂਜੀ, ਬਹੁਤ ਠੀਕ ਕਿਰਪਾ ਹੈ ਬਾਬੇ ਨਾਨਕ ਦੀ। ਸ਼ੁਕਰੀਆ, ਬੜੀ ਮਿਹਰਬਾਨੀ।